ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ RCN ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚੋਂ ਤੇ ਪੂਰੇ ਭਾਰਤ ਦੇ ਵਿੱਚੋਂ ਜਿੱਦਾਂ ਦੀਆਂ ਖਬਰਾਂ ਮਿਲ ਰਹੀਆਂ ਨੇ, ਉਸ ਹਿਸਾਬ ਨਾਲ ਜਿਹੜਾ RSS ਦਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖ ਧਰਮ ਦੇ ਉੱਪਰ ਜਿਹੜਾ ਗਲਬਾ ਹੈਗਾ ਉਹ ਮਜ਼ਬੂਤ ਹੁੰਦਾ ਦਿਖਾਈ ਦੇ ਰਿਹਾ। ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਤਾਂ ਦਿੱਲੀ ਦੇ ਜਿਹੜੀ ਲੋਕਲ BJP ਦੀ ਲੀਡਰਸ਼ਿਪ ਹੈਗੀ ਹੈ, ਉਹਦੇ ਵੱਲੋਂ ਹਾਲ ਹੀ ਦੇ ਵਿੱਚ ਡਿਮਾਂਡ ਕੀਤੀ ਗਈ ਹੈ ਕਿ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ ਹਿੱਸੇਦਾਰੀ ਮਿਲੇ। ਜਿਹੜੀਆਂ ਗੁਰਦੁਆਰਾ ਪ੍ਰਬੰਧਾਂ ਦੀਆਂ ਚੋਣਾਂ ਨੇ, ਉਹ SGPC ਹੋਵੇ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ, ਉਹਨਾਂ ਨੇ ਅਕਾਲੀ ਦਲ ਤੋਂ ਇਹ ਡਿਮਾਂਡ ਕੀਤੀ ਹੈ। BJP ਦੇ ਜਿਹੜੇ ਸੀਨੀਅਰ ਲੀਡਰ ਨੇ RP ਸਿੰਘ, ਉਹਨਾਂ ਨੇ ਇਸ ਬਿਆਨ ਦੀ, ਇਸ ਡਿਮਾਂਡ ਦੀ ਪ੍ਰੋੜਤਾ ਕੀਤੀ ਹੈ ਕਿ ਜਦੋਂ ਅਕਾਲੀ ਦਲ ਨਾਲ ਸਾਡੀ ਭਾਈਵਾਲੀ ਹੈਗੀ ਹੈ, ਸਾਂਝ ਹੈਗੀ ਹੈ, ਤਾਂ ਜਿਹੜੀਆਂ ਗੁਰਦੁਆਰਾ ਪ੍ਰਬੰਧਾਂ ਦੀਆਂ ਚੋਣਾਂ ਨੇ ਉਹਦੇ ਵਿੱਚ ਵੀ BJP ਦੀ ਜਿਹੜੀ ਸ਼ਮੂਲੀਅਤ ਹੈ ਉਹ ਹੋਣੀ ਚਾਹੀਦੀ ਹੈ। ਸੋ ਇਸ ਸਟੈਪ ਨੂੰ, ਇਸ ਡਿਵੈਲਪਮੈਂਟ ਨੂੰ ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਦੇਖਿਆ ਜਾ ਸਕਦਾ ਹੈ ਤੇ ਕੀ ਜਿਹੜੇ ਸਵਾਲ ਸਿੱਖ ਸਫਾਂ ਦੇ ਵਿੱਚ ਉੱਠ ਰਹੇ ਨੇ ਕਿ ਕੀ ਹੁਣ RSS ਜਿਹੜੀ ਹੈਗੀ ਹੈ ਉਹ ਗੁਰਦੁਆਰਾ ਸਾਹਿਬਾਨਾਂ ਤੇ ਸਿੱਧੇ ਤੌਰ ਤੇ ਕੰਟਰੋਲ ਕਰੇਗੀ? ਇਹਨਾਂ ਕੁਝ ਸਵਾਲਾਂ ਦੇ ਜਵਾਬ ਲੱਭਣ ਲਈ ਜਿਹੜੀ ਅੱਜ ਦੀ ਸਾਡੀ ਗੱਲਬਾਤ ਹੈ ਉਸ ਇਸ਼ੂ ਤੇ ਕੇਂਦਰਿਤ ਹੋਵੇਗੀ। ਤੇ ਓਵਰਆਲ ਜਦੋਂ ਅਸੀਂ ਦੇਖਦੇ ਹਾਂ RSS ਦੀ, ਜਿਵੇਂ ਅਸੀਂ ਗੱਲ ਕੀਤੀ ਹੈ, ਤਾਂ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈਗੀ ਹੈ, ਵਿਚਾਰਧਾਰਾ ਹੈ, ਇਹ ਸਿੱਖ ਹਿੱਤਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੂਰੇ ਭਾਰਤ ਦੇ ਵਿੱਚ। ਇਹਦੇ ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ, ਹਿਸਟੋਰੀਅਨ ਤੇ ਸਕਾਲਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਤੋਂ ਪਹਿਲਾਂ ਡਾਕਟਰ ਸਾਹਿਬ, ਜਿਹੜੀ ਇਹ BJP ਦੀ ਡਿਮਾਂਡ ਹੈਗੀ ਹੈ ਕਿ ਗੁਰਦੁਆਰਾ ਪ੍ਰਬੰਧਾਂ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ 'ਚ ਸਾਨੂੰ ਹਿੱਸੇਦਾਰੀ ਦਿੱਤੀ ਜਾਵੇ, ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਤੇ ਜਿਵੇਂ ਮੈਂ ਸਵਾਲ ਪੁੱਛਿਆ ਕਿ ਕੀ ਇਹਨੂੰ ਇਹ ਸਮਝਿਆ ਜਾਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ RSS ਹੈ ਉਹ ਡਾਇਰੈਕਟਲੀ ਤੌਰ ਤੇ ਕੰਟਰੋਲ ਕਰੇਗੀ ਸਿੱਖ ਗੁਰਦੁਆਰਾ ਸਾਹਿਬਾਨਾਂ ਨੂੰ? ਹਾਂਜੀ, ਦੇਖੋ ਇਹ ਸਟੈਪ ਅਨਦਰ ਸਟੈਪ ਫਾਰਵਰਡ। ਪਹਿਲਾਂ ਵੀ ਉਹ ਇਸ ਗੱਲ ਦੇ ਵਿੱਚ ਪੂਰੇ ਤੌਰ ਤੇ ਇਨਵੋਲਵਡ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚਾਹੇ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਹੈ ਜੀ, ਦੋਨਾਂ ਦੇ ਵਿੱਚ ਹੀ ਉਹਨਾਂ ਦੀ ਸ਼ਮੂਲੀਅਤ ਹੈ ਅੰਦਰੂਨੀ ਤੌਰ ਦੇ ਉੱਤੇ ਪੂਰੇ। ਹੁਣ ਜਿਸ ਤਰ੍ਹਾਂ ਆਪਾਂ ਨਾਨਕ ਸ਼ਾਹੀ ਕੈਲੰਡਰ ਦੀ ਗੱਲ ਕਰੀਏ, ਨਾਨਕ ਸ਼ਾਹੀ ਕੈਲੰਡਰ ਨੂੰ ਖੁੱਲੇ ਤੌਰ ਤੇ ਉਹਨਾਂ ਨੇ ਅਪੋਜ਼ ਕਰਕੇ ਉਸ ਨੂੰ ਖਤਮ ਕੀਤਾ। ਇਹਨਾਂ ਦੇ ਰਾਹੀਂ ਖਤਮ ਕਰਾਇਆ, ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਗੁਨਾਹਗਾਰ ਆ ਉਹ ਪ੍ਰਕਾਸ਼ ਸਿੰਘ ਬਾਦਲ ਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਦੋਨੇ ਮੈਨੇਜਿੰਗ ਕਮੇਟੀਆਂ ਦੇ ਉੱਤੇ ਪੂਰੇ ਤੌਰ ਤੇ ਕੰਟਰੋਲ ਆ, ਹੁਣ ਵੀ ਪੂਰੇ ਤੌਰ ਤੇ ਕੰਟਰੋਲ ਆ ਜੀ। ਔਰ ਉਸ ਨੂੰ ਇਨਫਲੂਐਂਸ ਕਰਕੇ ਉਹਨਾਂ ਨੇ ਜਿਹੜੀ ਸਾਰੀ ਉਸ ਦੀ ਰੂਪ ਰੇਖਾ ਸੀ, ਸਾਰਾ ਉਸ ਦਾ ਸਰੂਪ ਸੀ, ਉਹ ਵਿਗਾੜ ਦਿੱਤਾ। ਤੇ ਉਸ ਨੂੰ ਬਿਕਰਮੀ ਕੈਲੰਡਰ ਹੀ ਬਣਾ ਦਿੱਤਾ, ਪਰ ਨਾਂ ਉਸ ਦਾ ਰੱਖ ਦਿੱਤਾ ਨਾਨਕ ਸ਼ਾਹੀ ਕੈਲੰਡਰ, ਤਾਂ ਕਿ ਸਿੱਖਾਂ ਨੂੰ ਭੁਲੇਖਾ ਪਾਇਆ ਜਾਵੇ, ਸਿੱਖਾਂ ਨੂੰ ਗੁੰਮਰਾਹ ਕੀਤਾ ਜਾਵੇ ਜੀ। ਇਹ RSS ਦੀ ਸ਼ੁਰੂ ਤੋਂ ਹੀ ਪਾਲਿਸੀ ਹੈ। ਜਿਸ ਤਰ੍ਹਾਂ ਜਥੇਦਾਰ ਪੂਰਨ ਸਿੰਘ, ਜਿਸ ਵਕਤ ਤੋਂ ਸ਼੍ਰੀ ਅਕਾਲ ਤਖਤ ਦੇ ਆਫੀਸ਼ੀਏਟਿੰਗ ਜਥੇਦਾਰ ਸੀ, ਉਹਨਾਂ ਤੋਂ ਗੁਨੇ ਵਿੱਚ ਨਾਗਪੁਰ ਦੇ ਨੇੜੇ ਇੱਕ ਜਗ੍ਹਾ ਹੈ ਜਿੱਥੇ ਉਹ ਗਿਆ ਹੋਇਆ ਸੀਗਾ, ਉਸ ਤੋਂ ਇਹ ਸਟੇਟਮੈਂਟ ਦਵਾਈ ਵੀ ਸਿੱਖ ਲਵ ਕੁਸ਼ ਦੀ ਔਲਾਦ ਆ। ਤੋਂ ਮੇਰਾ ਮਤਲਬ ਕਹਿਣ ਤੋਂ ਇਹ ਆ ਕਿ ਦੇਖੋ, ਜੇ ਉਹਨਾਂ ਨੇ ਸਟੇਟਮੈਂਟ ਦਿੱਤੀ ਆ RP ਸਿੰਘ ਨੇ, ਤਾਂ ਇਸ ਦੀ ਮੁਖਾਲਫਤ ਹੋਣੀ ਚਾਹੀਦੀ ਸੀ, ਇਸ ਦੇ ਖਿਲਾਫ ਬਿਆਨ ਦਿੱਤੇ ਜਾਣੇ ਚਾਹੀਦੇ ਸੀ ਵੀ ਸਾਡਾ ਤਾਂ ਤੁਹਾਡਾ ਅੱਗ ਤੇ ਪਾਣੀ ਵਾਲਾ ਰਿਸ਼ਤਾ, ਸਾਡਾ ਤੁਹਾਡੇ ਨਾਲ ਕੋਈ ਕਿਸੇ ਕਿਸਮ ਦਾ ਸੁਮੇਲ ਨਹੀਂ, ਕਿਸੇ ਕਿਸਮ ਦਾ ਕੋਈ ਰਿਸ਼ਤਾ ਬਣ ਹੀ ਨਹੀਂ ਸਕਦਾ। ਤੋ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਗੁਰੂ ਨਾਨਕ ਦੀ ਆਈਡੀਓਲੋਜੀ ਨੂੰ ਡਿਨਾਈ ਕਰਕੇ ਬਣਾ ਸਕਦੇ, ਤਾਂ ਤੁਸੀਂ ਸਿੱਖ ਨਹੀਂ, ਜੇ ਤੁਸੀਂ RSS ਦੇ ਹਿੱਸਾ ਬਣਦੇ ਹੋ, RSS ਦੇ ਨਾਲ ਤੁਹਾਡੀ ਪਾਰਟੀਸਪੇਸ਼ਨ ਆ ਜੀ।
ਡਾਕਟਰ ਢਿੱਲੋਂ, ਪਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ RSS ਹੈਗੀ ਹੈ ਜਾਂ BJP ਹੈਗੀ ਹੈ, ਉਹਨਾਂ ਦਾ ਆਲਰੇਡੀ ਇਨਡਾਇਰੈਕਟਲੀ ਕੰਟਰੋਲ ਹੈ ਜਾਂ ਇੱਕ ਇਨਫਲੂਐਂਸ ਹੈਗਾ ਜਿਹਦੇ ਥਰੂ ਉਹ ਸਾਰਾ ਜਿਹੜਾ ਆਪਣਾ ਐਂਟਾਈ ਸਿੱਖ ਐਕਟੀਵਿਟੀਜ਼ ਨੇ ਉਹਨਾਂ ਨੂੰ ਉਹ ਅੰਜਾਮ ਦਿੰਦੇ ਆ। ਪਰ ਜਿਹੜਾ ਇਹ ਬਿਆਨ ਹੈਗਾ ਜਾਂ ਜਿਵੇਂ ਇਹ ਸਟੈਪ ਫਾਰਵਰਡ ਹੈ ਇੱਕ ਡਾਇਰੈਕਟਲੀ ਕੰਟਰੋਲ ਕਰਨ ਦੀ, ਇਹਦੀ ਕੀ ਅਹਿਮੀਅਤ ਹੈ ਜਾਂ ਇਹਦੀ ਉਹਨਾਂ ਨੂੰ ਕਿਉਂ ਲੋੜ ਮਹਿਸੂਸ ਹੋਈ, ਉਹਨਾਂ ਨੇ ਕਿਉਂ ਇਹ ਸਟੈਪ ਫਾਰਵਰਡ ਲੈਣ ਦੀ ਗੱਲ ਕੀਤੀ ਹੈ? ਕੀ ਇਹ ਇੱਕ ਟੈਸਟ ਕਰਕੇ ਦੇਖ ਰਹੇ ਆ ਜਾਂ ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਇਹਦੀ ਲੋੜ ਕਿਉਂ ਮਹਿਸੂਸ ਹੋਈ ਉਹਨਾਂ ਨੂੰ ਜਾਂ ਇਹਦੀ ਕੀ ਅਹਿਮੀਅਤ ਹੈ ਜਦੋਂ ਆਲਰੇਡੀ ਉਹਨਾਂ ਕੋਲ ਇੱਕ ਇਨਫਲੂਐਂਸ ਹੈਗਾ? ਹਾਂਜੀ, ਉਹ ਇਸ ਤਰ੍ਹਾਂ ਦੀ ਗੱਲ ਹੈ ਜੀ, ਪਹਿਲਾਂ ਤਾਂ ਅਗਲਾ ਘੁੰਡ ਕੱਢਦਾ, ਫਿਰ ਉਹ ਘੁੰਡ ਚਕਾਈ ਹੋ ਜਾਂਦੀ ਹੈ। ਇਸ ਸਟੈਪ ਦੇ ਨਾਲ ਜਿਹੜੀ ਘੁੰਡ ਚਕਾਈ ਹੋ ਜਾਏਗੀ। ਪ੍ਰਕਾਸ਼ ਸਿੰਘ ਬਾਦਲ ਨੇ, ਮੈਂ ਬਹੁਤ ਮੇਰੀ ਸਟੇਟਮੈਂਟ ਦੇ ਚੁੱਕਿਆ, ਪਹਾੜਾ ਸਿੰਘ ਨੇ ਸਿੱਖਾਂ ਦਾ ਸਿਆਸੀ ਤੌਰ ਤੇ ਨੁਕਸਾਨ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਤੌਰ ਤੇ ਵੀ ਸਿੱਖਾਂ ਨੂੰ ਤਬਾਹ ਕਰ ਦਿੱਤਾ ਔਰ ਉਸ ਦੇ ਨਾਲ ਧਾਰਮਿਕ ਤੌਰ ਤੇ ਸਭ ਤੋਂ ਵੱਡੀ ਸੱਟ ਜਿਹੜੀ ਉਸ ਬੰਦੇ ਨੇ ਮਾਰੀ ਆ RSS ਦੀ ਜੁਗਲ ਦੇ ਵਿੱਚ ਜਾ ਕੇ, ਉਹ ਮਤਲਬ ਉਹਨੇ ਧਾਰਮਿਕ ਤੌਰ ਤੇ ਸਿੱਖਾਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਗੁਰੂ ਨਾਨਕ ਦੀ ਆਈਡੀਓਲੋਜੀ ਦੇ ਵਿਰੋਧ ਦੇ ਵਿੱਚ RSS ਦੀ ਬੁੱਕਲ ਦੇ ਵਿੱਚ ਜਾ ਕੇ RSS ਦੇ ਏਜੰਡੇ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਹੈ ਸਿੱਖਾਂ ਦੇ ਉੱਤੇ। ਤੋਂ ਇਹ ਸਾਰੀ ਜਿਹੜੀ ਚਾਲ ਆ, ਇਹ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਆ। ਮੈਂ ਬਹੁਤ ਮੇਰੀ ਸਟੇਟਮੈਂਟਾਂ ਦੇ ਚੁੱਕਿਆ, ਫੈਕਟ ਦੇ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ RSS ਆ ਜਗ੍ਹਾ ਜਗ੍ਹਾ ਯੂਨੀਵਰਸਿਟੀਆਂ ਦੇ ਵਿੱਚ ਔਰ ਯੂਨੀਵਰਸਿਟੀਆਂ ਦੇ ਰਾਹੀਂ ਉਹਨਾਂ ਨੇ ਬੜੇ ਸੋ ਕਾਲਡ ਸਕਾਲਰਸ ਨੂੰ ਫੜਿਆ ਹੋਇਆ, ਉਹਨਾਂ ਨੂੰ ਹਰ ਕਿਸਮ ਦੀ ਮਦਦ ਤੇ ਹਰ ਕਿਸਮ ਦੀ ਸਹਾਇਤਾ ਦਿੰਦੇ ਆ। ਤਾਂ ਉਹ ਫਿਰ RSS ਦਾ ਏਜੰਡਾ ਅੱਗੇ ਲਿਜਾ ਕੇ ਵਧਾਉਂਦੇ ਔਰ ਕਈ ਸਿੱਖਾਂ ਦੇ ਸਰੂਪ ਦੇ ਵਿੱਚ ਜਿਹੜੇ ਬੰਦੇ ਆ ਉਹਨਾਂ ਨੇ ਵੱਡੀਆਂ ਨੌਕਰੀਆਂ ਦੇ ਉੱਤੇ ਵੀ ਲਾਇਆ। ਇਹ ਸਾਰੀ ਜਿਹੜੀ ਗੱਲ ਹੈ ਇਹ ਅੱਜ ਦੀ ਨਹੀਂ ਹੈ, ਇਹ ਬਹੁਤ ਦੇਰ ਤੋਂ ਚੱਲਦੀ ਆ ਰਹੀ ਆ। ਔਰ ਹੁਣ ਉਹ ਕਿਉਂਕਿ ਸੈਂਟਰ ਦੇ ਵਿੱਚ BJP ਤੇ RSS ਪੂਰੀ ਤਾਕਤ ਦੇ ਵਿੱਚ ਆ, ਉਹ ਹੁਣ ਖੁੱਲ੍ਹੇ ਤੌਰ ਦੇ ਉੱਤੇ ਇਹ ਜਿਹੜਾ ਘੁੰਡਾ ਹੈ ਇਸ ਨੂੰ ਚੱਕ ਕੇ ਨੰਗੇ ਚਿੱਟੇ ਹੋ ਕੇ ਸਿੱਧੇ ਤੌਰ ਦੇ ਉੱਤੇ ਕੰਟਰੋਲ ਕਰਨਾ ਚਾਹੁੰਦੇ ਆ। ਦੋਨਾਂ ਜਿਹੜੀਆਂ ਸਿਰਮੌਰ ਜਥੇਬੰਦੀਆਂ ਸਿੱਖਾਂ ਦੀਆਂ, ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਤੇ SGPC ਸ਼੍ਰੋਮਣੀ ਗੁਰਦੁਆਰਾ ਮੈਨੇਜਿੰਗ ਕਮੇਟੀ ਨੂੰ, ਔਰ ਉਸ ਦੇ ਰਾਹੀਂ ਸਿੱਧੇ ਤੌਰ ਤੇ ਨੰਗੇ ਚਿੱਟੇ ਹੋ ਕੇ ਉਹ ਕੰਟਰੋਲ ਕਰਨਗੇ, ਆਪਣੇ ਜਥੇਦਾਰ ਲਾਉਣਗੇ ਔਰ ਜਥੇਦਾਰਾਂ ਤੋਂ ਤਿਲਕ ਲਗਾਉਣਗੇ। ਤਾਂ ਸਾਰੀਆਂ ਉਹੀ ਸੈਰੀਮਨੀਜ਼ ਜਿਹੜੀਆਂ ਹੈਗੀਆਂ ਰਿਚੁਅਲਸ ਹਿੰਦੂ ਕਰਦੇ ਆ, ਉਹੀ ਚੀਜ਼ਾਂ ਉਹ ਸਾਰੇ ਗੁਰਦੁਆਰਿਆਂ ਦੇ ਵਿੱਚ ਇੰਟਰੋਡਿਊਸ ਕਰਕੇ ਹੌਲੀ ਹੌਲੀ ਸਿੱਖੀ ਸਰੂਪ ਨੂੰ ਵਿਗਾੜ ਕੇ, ਤਰੋੜ ਕੇ, ਮਰੋੜ ਕੇ ਹਿੰਦੂ ਸਰੂਪ ਦੇ ਵਿੱਚ ਲੈ ਕੇ ਆਉਣਗੇ। ਜੀ ਡਾਕਟਰ ਸਾਹਿਬ, ਇਹਦੇ ਚ ਜੇ ਸਮਝ ਲੈਣਾ ਚਾਹੀਦਾ। ਜੀ ਬਿਲਕੁਲ, ਇਹਦੇ 'ਚ ਜੇ ਅਸੀਂ ਜਿਹੜੇ ਸਿੱਖ ਲੀਡਰ ਹੈਗੇ ਆ ਇਸ ਵਕਤ ਜਿਨ੍ਹਾਂ ਕੋਲ ਹੁਕੂਮਤ ਹੈ, ਜੇ ਉਹਨਾਂ ਦੇ ਬਿਆਨਾਂ ਦੀ ਗੱਲ ਕਰੀਏ ਜਾਂ ਉਹਨਾਂ ਦੇ ਰਿਸਪੌਂਸ ਦੀ ਗੱਲ ਕਰੀਏ ਤਾਂ ਮਨਜੀਤ ਸਿੰਘ ਜੀ ਕੇ ਵੱਲੋਂ ਨੇ ਜ਼ਰੂਰ ਇਸ ਬਿਆਨ ਨੂੰ ਜਾਂ ਇਸ ਡਿਮਾਂਡ ਨੂੰ ਕੰਡੈਮ ਕੀਤਾ, ਪਰ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦਾ ਜਿਹੜੇ SGPC ਦੇ ਪ੍ਰਧਾਨ ਨੇ, ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਹੀ ਇਹਦੇ ਤੇ ਡਿਸਾਈਡ ਕਰਨਗੇ, ਪਰ ਸੁਖਬੀਰ ਬਾਦਲ ਦਾ ਕੋਈ ਬਿਆਨ ਇਹਦੇ ਤੇ ਨਹੀਂ ਦੇਖਣ ਨੂੰ ਮਿਲਦਾ। ਸੋ ਇਸ ਸਾਰੇ ਪਾਰਟ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ ਜਾਂ ਜਿਹੜੀਆਂ ਸਾਡੀਆਂ ਸਿਰਮੌਰ ਸੰਸਥਾਵਾਂ ਨੇ, ਉਹਨਾਂ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਲਾਂਕਿ ਜਦੋਂ ਅਸੀਂ RSS ਦੀ ਗੱਲ ਕਰਦੇ ਹਾਂ ਤਾਂ 2004 ਦੇ ਵਿੱਚ RSS ਨੂੰ ਐਂਟਾਈ ਸਿੱਖ ਪੰਥ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਗਰਦਾਨ ਦਿੱਤਾ ਗਿਆ ਸੀ ਕਿ ਇਹ ਸਿੱਖ ਵਿਰੋਧੀ ਹੈ ਤੇ ਸਿੱਖ ਹਰ ਤਰੀਕੇ ਨਾਲ ਇਸ ਜਥੇਬੰਦੀ ਦਾ ਵਿਰੋਧ ਕਰਨ। ਹਾਂਜੀ, ਇਹ ਗੱਲ ਪਹਿਲਾਂ ਰਾਸ਼ਟਰੀ ਸਿੱਖ ਸੰਗਤ ਉਹਨਾਂ ਨੇ ਬਣਾਈ ਹੋਈ ਆ, ਜਿਸ ਦੇ ਵਿੱਚ ਸਿੱਖ ਸਰੂਪ ਵਾਲੇ ਬੰਦਿਆਂ ਨੂੰ ਉਹਨਾਂ ਨੇ ਲਿਆਂਦਾ ਹੋਇਆ। ਅੰਦਰੋਂ ਤਾਂ ਪਤਾ ਨਹੀਂ ਉਹ ਕੀ ਹੈਗੇ ਆ, ਗਾੜੀਆਂ ਕੇਸਾਂ ਦਿਖਾ ਕੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਪਿੱਛੇ ਜੇ ਪਰੇਡ ਵੀ ਕੀਤੀ ਆ ਔਰ ਉਸ ਪਰੇਡ ਦੇ ਵਿੱਚ ਜਿਹੜੇ ਉਹਨਾਂ ਦੇ ਮੁਖੀ ਸੀ ਅਖਬਾਰ ਦੇ ਵਿੱਚ ਉਸੇ ਤਰ੍ਹਾਂ ਫੋਟੋ ਲੱਗੀ ਵੀ ਆ। ਉਹਨਾਂ ਦੇ ਜਿਹੜੇ ਜਿੰਨੇ ਵੀ ਅੱਗੇ ਵਾਲੇ ਜਿੰਨੇ ਸੀ ਉਹ ਸਿੱਖਾਂ ਦੇ ਕੋਲ ਉਹ ਵੀ ਝੰਡੇ ਫੜਾਏ ਹੋਏ ਸੀ ਤਾਂ ਕਿ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਸਿੱਖ ਹੁਣ RSS ਦੇ ਵਿੱਚ ਉਹਨਾਂ ਦੀ ਪੂਰੀ ਸ਼ਮੂਲੀਅਤ ਆ, ਉਹ ਲੀਡ ਕਰ ਰਹੇ ਆ। ਮਤਲਬ ਇਹ ਪ੍ਰਭਾਵ ਦੇ ਕੇ ਤਾਂ ਕਿ ਸਿੱਖਾਂ ਦੇ ਜਿਹੜੇ ਸਿਰਮੌਰ ਇੰਸਟੀਟਿਊਸ਼ਨ ਆ ਉਹਨਾਂ ਨੂੰ ਆਪਣੇ ਕੰਟਰੋਲ 'ਚ ਕੀਤਾ ਜਾਵੇ। ਹੁਣ ਮੈਂ ਇੱਥੇ ਦੱਸਣਾ ਚਾਹੁੰਦਾ, ਜਿਹੜਾ ਖਾਲਸਾ ਕਾਲਜ ਅੰਮ੍ਰਿਤਸਰ ਆ
ਜੀ ਸਿੱਖਾਂ ਦਾ ਸਿਰਮੌਰ ਐਜੂਕੇਸ਼ਨਲ ਇੰਸਟੀਟਿਊਸ਼ਨ ਆ, ਸਭ ਤੋਂ ਪਹਿਲਾਂ ਜਿਹੜਾ ਵੱਡਾ ਅਦਾਰਾ ਉਹਨਾਂ ਨੇ ਸਿੱਖਾਂ ਨੇ ਬਣਾਇਆ। ਉਸ ਅਦਾਰੇ ਦੇ ਵਿੱਚ ਰਾਜਿੰਦਰ ਮੋਹਨ ਚੀਨਾ ਸੈਕਟਰੀ ਆ, ਔਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਕੁੜਮ ਮਜੀਠੀਆ, ਜਿਹੜਾ ਬਿਕਰਮ ਮਜੀਠੀਆ ਦਾ ਫਾਦਰ ਆ, ਉਹ ਪ੍ਰੈਜ਼ੀਡੈਂਟ ਆ। ਤੋ ਮਤਲਬ ਗੱਲ ਅੱਗੇ ਬਹੁਤ ਵਾਰੀ ਮੈਂ ਸਟੇਟਮੈਂਟਾਂ ਵੀ ਦੇ ਚੁੱਕਿਆ ਵੀ ਇਹ ਕਿਸ ਕਿਸਮ ਦੀ ਸਿੱਖ ਇੰਸਟੀਟਿਊਸ਼ਨ ਆ, ਸਿੱਖ ਅਦਾਰਾ, ਜਿਸ ਦਾ ਜਨਰਲ ਸੈਕਟਰੀ ਕਰਤਾ ਧਰਤਾ ਸਿੱਧੇ ਤੌਰ ਤੇ ਬੀਜੇਪੀ ਦਾ ਪ੍ਰਦੇਸ਼ ਕਮੇਟੀ ਦਾ ਵਾਈਸ ਪ੍ਰੈਜ਼ੀਡੈਂਟ ਆ ਜੀ। ਉਹ ਇੱਕ ਨਹੀਂ, ਜਗ੍ਹਾ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੀ ਘੁਸਪੈਠ ਕੀਤੀ ਆ ਔਰ ਕਰ ਰਹੇ ਔਰ ਕਰਨਗੇ, ਮਤਲਬ ਜਿਹਦੇ ਵਿੱਚ ਕੋਈ ਉਹਨਾਂ ਨੂੰ ਰੁਕਾਵਟ ਮਹਿਸੂਸ ਨਹੀਂ ਹੁੰਦੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਦੇ ਦੌਰਾਨ ਦੇ ਵਿੱਚ ਬਹੁਤ ਸਾਰੀਆਂ ਕਰਪਸ਼ਨਾਂ ਕੀਤੀਆਂ ਹੋਈਆਂ ਔਰ ਕੋਈ ਉਸ ਦੇ ਉੱਤੇ ਉਂਗਲੀ ਨਹੀਂ ਕਰ ਰਿਹਾ, ਕੋਈ ਉਸ ਦੀ ਛਾਣਬੀਨ ਨਹੀਂ ਕਰ ਰਿਹਾ, ਕੋਈ ਉਸ ਤੇ ਕੋਈ ਕਿਸੇ ਕਿਸਮ ਦੀ ਇਨਕੁਆਇਰੀ ਨਹੀਂ ਹੋ ਰਹੀ। ਔਰ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਚੁੱਪੀ ਢਾਈ ਹੋਈ ਆ ਉਸ ਬੰਦੇ ਨੇ ਇਸ ਇਸ਼ੂ ਦੇ ਉੱਤੇ, ਉਹ ਕਦੇ ਮੂੰਹ ਨਹੀਂ ਖੋਲੇਗਾ। ਜਦੋਂ ਆਰਪੀ ਸਿੰਘ ਦਾ ਇਹ ਬਿਆਨ ਆਇਆ ਸੀ, ਅਕਾਲ ਤਖਤ ਦੇ ਜਥੇਦਾਰ ਨੂੰ ਉਸ ਬਿਆਨ ਦਾ ਜਵਾਬ ਦੇਣਾ ਚਾਹੀਦਾ ਜੀ। ਜਿਹੜੀ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਨੂੰ ਉਸ ਦਾ ਜਵਾਬ ਦੇਣਾ ਚਾਹੀਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਉਸ ਦਾ ਜਵਾਬ ਦੇਣਾ ਚਾਹੀਦਾ ਸੀ ਕਿ ਸਾਡਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਜੀ, ਤੁਸੀਂ ਸਾਡੇ ਦੁਸ਼ਮਣ ਹੋ ਸਕਦੇ, ਦੋਸਤ ਨਹੀਂ ਹੋ ਸਕਦੇ। ਤੋ ਇਸ ਕਰਕੇ ਇਹ ਜਿਹੜੇ ਬੰਦੇ ਆ, ਇਹ ਅੰਦਰੂਨੀ ਤੌਰ ਦੇ ਉੱਤੇ ਇੰਨੇ ਠੋਕ ਤੇ ਬੁਜ਼ਦਿਲ ਤੇ ਬੇਈਮਾਨ ਆ ਕਿ ਕਦੇ ਵੀ ਇਸ ਇਸ਼ੂ ਤੇ ਸਹੀ ਸਟੈਂਡ ਨਹੀਂ ਲੈਣਗੇ ਜੀ। ਡਾਕਟਰ ਸਾਹਿਬ, ਜੇ ਅਸੀਂ ਬਾਦਲ ਸਾਹਿਬ ਦੀ ਗੱਲ ਕਰ ਲਈਏ ਜਾਂ ਜਿਹੜੇ ਹੋਰ ਬਾਦਲ ਦਲ ਦੇ ਲੀਡਰਸ ਹੈਗੇ ਆ, ਜਾਂ ਓਵਰਆਲ ਇਹ ਵੀ ਮੰਨ ਲਿਆ ਜਾਵੇ ਵੀ SGPC ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨਾਂ ਦੇ ਹੀ ਕੰਟਰੋਲ ਦੇ ਵਿੱਚ ਹੈਗੀ ਹੈ, ਇਸ ਕਰਕੇ ਇਹਨਾਂ ਨੇ ਨਹੀਂ ਇਸ ਗੱਲ ਦਾ ਵਿਰੋਧ ਕੀਤਾ, ਇਸ ਸਟੈਪ ਦਾ ਵਿਰੋਧ ਕੀਤਾ। ਪਰ ਇੰਡੀਵਿਜੂਅਲੀ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਪੰਜਾਬ ਦੇ ਵਿੱਚ ਜਾਂ ਬਾਹਰੋਂ, ਉਦੋਂ ਵੀ ਜਿਹੜੀ ਵਿਰੋਧ ਦੀ ਆਵਾਜ਼ ਹੈ ਉਹ ਕਿਤੇ ਨਾ ਕਿਤੇ ਮੱਧਮ ਨਜ਼ਰ ਆਉਂਦੀ ਹੈ, ਚਾਹੇ ਉਹ ਜਥੇਬੰਦੀਆਂ ਹੋਣ, ਚਾਹੇ ਉਹ ਇੰਡੀਵਿਜੂਅਲ ਸਿੱਖ ਹੋਣ, ਕਿਤੇ ਨਾ ਕਿਤੇ ਜਿਹੜੀ ਵਿਰੋਧ ਦੀ ਆਵਾਜ਼ ਹੈ ਉਹ ਨਜ਼ਰ ਨਹੀਂ ਆ ਰਹੀ ਅੱਜ ਦੀ ਡੇਟ ਦੇ ਵਿੱਚ। ਇਹਦਾ ਕੀ ਕਾਰਨ ਸਮਝਦੇ ਹੋ? ਦੇਖੋ, ਜਿਹੜਾ ਆਮ ਸਿੱਖ ਆ, ਜਿਹੜਾ ਸੁਹਿਰਦ ਤੇ ਸੁਚੇਤ ਸਿੱਖ ਆ, ਖਾਸ ਤੌਰ ਤੇ ਸੁਚੇਤ ਸਿੱਖ ਦੀ ਜਿਹੜਾ ਮੈਂ ਗੱਲ ਕਰ ਰਿਹਾ, ਉਸ ਨੂੰ ਪਤਾ ਕਿ ਜਿਹੜੀ RSS ਆ ਉਹ ਕਿਸ ਕਿਸਮ ਦੀ ਜਮਾਤ ਹੈ। ਉਸ ਨੇ ਕਦੇ ਵੀ ਕੋਈ ਗੱਲ ਦੀ ਸਟੈਂਡ ਨਹੀਂ ਕੀਤਾ, ਚਾਹੇ ਤਾਂ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਸੀ, ਉਸ ਦੇ ਵਿੱਚ ਉਹਨਾਂ ਨੇ ਖੁੱਲੇ ਤੌਰ ਤੇ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਅੰਗਰੇਜ਼ਾਂ ਦੀ ਸਪੋਰਟ ਕੀਤੀ ਹੈ। ਉਸ ਤੋਂ ਇਲਾਵਾ ਐਮਰਜੈਂਸੀ ਦੇ ਵਿੱਚ ਪਹਿਲਾਂ ਉਹਨਾਂ ਨੇ ਮੁਖਾਲਫਤ ਕੀਤੀ, ਬਾਅਦ ਦੇ ਵਿੱਚ ਚਿੱਠੀਆਂ ਲਿਖ ਕੇ ਮਾਫੀਆਂ ਮੰਗੀਆਂ ਇੰਦਰਾ ਗਾਂਧੀ ਤੋਂ, ਔਰ ਉਹ ਚਿੱਠੀਆਂ ਸਬੂਤ ਆ ਇਸ ਵੇਲੇ ਜਿਹੜੇ ਪਏ ਆ, ਜਿਹੜੇ ਅਵੇਲੇਬਲ ਹੈਗੇ ਅਖਬਾਰਾਂ ਦੇ ਵਿੱਚ ਛਪ ਚੁੱਕੇ। ਤੋ ਇਹ ਇਸ ਕਿਸਮ ਦੀ ਖਤਰਨਾਕ ਜਿਹੜੀ ਹੈਗੀ ਆ, ਇਹ ਆਰਮਸ ਦੀ ਓਪਨ ਤੌਰ ਤੇ ਟ੍ਰੇਨਿੰਗ ਦਿੰਦੇ। ਹਿੰਦੁਸਤਾਨ ਦੇ ਵਿੱਚ ਕੁਝ ਲਿਖਾਰੀ ਜਿਹੜੇ ਬੜੇ ਨਾਮੀ ਲਿਖਾਰੀ ਸੀ ਉਧਰ ਸਾਊਥ ਇੰਡੀਆ ਦੇ ਵਿੱਚ, ਗੌਰੀ ਲੰਕੇਸ਼ ਦੀ ਲੇਟੈਸਟ ਗੱਲ ਆ, ਇਹ ਸਾਰੀ ਹਿੰਦੁਸਤਾਨ ਦੀ ਜਨਤਾ ਨੂੰ ਪਤਾ ਵੀ ਕਿਹੜੀਆਂ ਜਥੇਬੰਦੀਆਂ ਇਹਨਾਂ ਲੋਕਾਂ ਦੇ ਮਰਡਰ ਲਈ ਜ਼ਿੰਮੇਵਾਰ ਹਨ। ਲੇਕਿਨ ਕੋਈ ਵੀ ਸਰਕਾਰ ਉਹਨਾਂ ਦੀ ਲੱਠ ਨਹੀਂ ਪਾਉਂਦੀ, ਕੋਈ ਵੀ ਸਰਕਾਰ ਉਹਨਾਂ ਨੂੰ ਫੜਨ ਨੂੰ ਤਿਆਰ ਨਹੀਂ ਹੈ। ਤੋਂ ਇਸ ਕਰਕੇ ਉਹ ਖੁੱਲੇ ਦਿਲ ਦਿਲਾਉਂਦੇ ਫਿਰਦੇ। ਤੋਂ ਇਹ ਸਾਰੀ ਜਿਹੜੀ RSS ਦੀ ਜ਼ਹਿਰ ਭਰੀ ਹੋਈ ਨੀਤੀ ਹੈ, ਖਾਸ ਤੌਰ ਤੇ ਸਿੱਖਾਂ ਪ੍ਰਤੀ, ਉਹ ਬੜੀ ਖਤਰਨਾਕ ਆ। ਔਰ ਉਸ ਨੂੰ ਸਿੱਖਾਂ ਨੂੰ ਉਸ ਬਾਰੇ ਸੁਚੇਤ ਹੋਣਾ ਚਾਹੀਦਾ, ਐਜੂਕੇਟ ਕਰਨਾ ਚਾਹੀਦਾ, ਆਪਣੇ ਆਪ ਨੂੰ ਆਰਟੀਕਲ ਲਿਖਣੇ ਚਾਹੀਦੇ ਆ, ਜਿਸ ਤਰ੍ਹਾਂ ਤੁਹਾਡਾ ਮੀਡੀਅਮ ਆ, ਉਸ ਦੇ ਰਾਹੀਂ ਤੁਹਾਡੇ ਸਰੋਤਿਆਂ ਨੂੰ ਉਦੋਂ ਅੱਗੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕੀ ਹੋ ਰਿਹਾ ਸਾਡੇ ਨਾਲ। ਔਰ ਜੇ ਇਹ ਸਿੱਖ ਇਸ ਗੱਲ ਨੂੰ ਡਾਈਜੈਸਟ ਕਰਕੇ ਐਕਸੈਪਟ ਕਰ ਗਏ ਤਾਂ ਸਮਝੋ ਸਿੱਖੀ ਬਹੁਤ ਜ਼ਿਆਦਾ ਉਸ ਨੂੰ ਡੈਮੇਜ ਮਿਲੇਗਾ ਔਰ ਸਿੱਖੀ ਦਾ ਜਿਹੜਾ ਸਰੂਪ ਆ ਉਸ ਨੂੰ ਪੂਰਨ ਤੌਰ ਤੇ ਵਿਗਾੜਿਆ ਜਾਏਗਾ। ਜੀ ਬਿਲਕੁਲ ਜ਼ਰੂਰਤ ਆ। ਹਾਂਜੀ, ਕਿਤੇ ਨਾ ਕਿਤੇ ਗੱਲ ਦੇਖਣ ਨੂੰ ਮਿਲਦੀ ਹੈ। ਬੁਲੰਦ ਕਰੀਏ ਚਾਰੇ ਪਾਸੇ। ਜੀ ਬਿਲਕੁਲ, ਆਵਾਜ਼ ਬੁਲੰਦ ਦੇ ਖਿਲਾਫ ਜ਼ਰੂਰ ਹੋਣੀ ਚਾਹੀਦੀ ਹੈ।
ਤੇ ਜੇ ਅਸੀਂ ਇਹਨੂੰ ਇੱਕ ਹੋਰ ਸੰਦਰਭ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਇੱਕ ਹੋਰ ਡਿਵੈਲਪਮੈਂਟ ਸਾਹਮਣੇ ਆਈ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜਾ ਹੁਣ 10ਵੇਂ ਪਾਤਸ਼ਾਹ ਦਾ 350ਵਾਂ ਜਿਹੜਾ ਪ੍ਰਕਾਸ਼ ਦਿਹਾੜਾ ਉਸ ਸੰਬੰਧੀ ਸਮਾਗਮ ਨੇ ਉਹਦੇ ਸੰਬੰਧ ਦੇ ਵਿੱਚ ਇੱਕ ਮੀਟਿੰਗ ਜਿਹੜੀ ਹੈਗੀ ਹੈ ਉਹ ਰਾਸ਼ਟਰੀ ਸਿੱਖ ਸੰਗਤ ਵੱਲੋਂ ਆਯੋਜਿਤ ਕੀਤੀ ਗਈ ਹੈ ਜਿਹੜੀ ਕਿ ਦਿੱਲੀ ਦੇ ਟਾਲਕਟੋਰਾ ਸਟੇਡੀਅਮ ਦੇ ਵਿੱਚ ਹੋਣੀ ਹੈ ਤੇ ਉਹਨੂੰ ਪ੍ਰੀਜ਼ਾਈਡ ਜਿਹੜਾ ਹੈਗਾ ਉਹ RSS ਦੇ ਮੁਖੀ ਮੋਹਨ ਭਾਗਵਤ ਨੇ ਕਰਨਾ ਤਾਂ ਕੀ ਉਹਦੇ ਵਿੱਚ ਜਿਹੜੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਵੀ ਸ਼ਮੂਲੀਅਤ ਕਰਨਗੇ ਤੇ ਹੋਰ ਜਿਹੜੀਆਂ ਸੰਪਰਦਾਵਾਂ ਹੈਗੀਆਂ ਨੇ ਉਹਨਾਂ ਦੀ ਵੀ ਉਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਹੋਵੇਗੀ। ਇਹ ਇੱਕ ਮੂਵ ਹੈਗਾ ਧਾਰਮਿਕ ਅਰੀਨਾ ਦੇ ਵਿੱਚ ਡਾਇਰੈਕਟਲੀ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਸੰਬੰਧਿਤ ਦਿਹਾੜਾ